खवातीनो हजरात। वाह वाह वाह, क्या कहने हाँ जी, मेहनत कीतियां मैं एवें नहीं सीट लभी। हाँ जी, वाम ने कहा आ फिर मैनू सीट लभी। नहीं खवातीनो क्यों कहने, ज़ुबैदा आपने सब्सक्राइब किया था यारो मैनू प्रोग्राम का आगाज कर लैन दो, फिर तुसी कर ला आगाज भी। तू मतलब पहले कैमरे का फीता कटना। चल यार खवातीनो हजरात कर। कालक टैरी कहन लगा वा मेरी गल। खवातीनो हजरात अस्सलाम वालेकुम। तुसी देख रहे हैं एक मिनट यार हम देख लो ਤੁਸੀਂ ਦੇਖ ਰਹੇ ਜਾਣਿਆ ਤੂੰ ਮੰਨ क्या ਤੁਸੀਂ देख रहे हो मेरे मुंह वाल? पेटी थले रखना ठीक नहीं जिन्नी शक्ल है तेरी तुसी देख रहे हो। अच्छा यार मेरी गल सुन लो, बड़ा पंप ते बोरी पाई है, मेरी गल सुन लो। खवातीनो हजरात। हेलो खवातीनो की होया? खवातीनो ਹੁੰਦਾ ਵਾ। खवातीनो ही कहा वा। ਉਹ ਕਹਿੰਦਾ ਹਵਾ अपने जो हवा दियां खत्म कर। खवातीनो हजरात अस्सलाम वालेकुम। ओए खराब रेडियो तो खबरां पढ़न वाले किद्दां बोलने ਓਏ ਐਂਕਰ ਸਰਗਮ ਚੱਲ ਗੱਲ ਕਰ। ਇਹੋ ਜਿਹਾ ਬੰਦਾ ਐਂਕਰ ਬਣ ਜਾ, ਕੋਈ ਐਂਕਰ ਕਹਿੰਦਾ ਹੀ ਨਹੀਂ, ਹਰ ਕੋਈ ਕਹਿੰਦਾ ਸਟੇਜ ਸੈਕਟਰੀ ਆ। ਚਲੋ ਕੈਂਕਰ ਮੈਨੂੰ ਗੱਲ ਕਰਨ ਦਿਓ। ਤੁਸੀਂ ਦੇਖ ਰਹੇ ਆ ਸ਼ਹਿਜ਼ਾਦ ਜਾਨੀ ਆਫੀਸ਼ੀਅਲ। ਸੱਜਾਦ ਜਾਨੀ ਆਫੀਸ਼ੀਅਲ। ओए याद केड़ा आ गया इत्थे सज्जाद जानी ऑफिशियल उस्ताद जी दा नाम मैं मैं ਤੁਹਾਡਾ ਐਂਕਰ ਅਬਾਸ। ਬੋਦੀ ਬੋਦੀ ਹਾਂ ਬੋਦੀ। ਮੈਂ ਮੈਂ ਤੁਹਾਡਾ ਮੇਜ਼ਬਾਨ ਅਬਾਸ। भंगी। ਹੁਣ ਇਹ ਨਾ ਤੁਸੀਂ ਮੈਨੂੰ ਤੁਹਾਡੇ ਦੋਵਾਂ ਚੋਂ ਕੋਈ ਕਹਿ ਦਵੇ ਅਬਾਸ ਬਹਿਨੋਈ। नहीं आ कोगो दी वारी ਇਦਾਂ ਦੀਆਂ ਗੱਲਾਂ ਕਰਨ ਤੇ ਨਾ ਮੈਨੂੰ ਮਜਬੂਰ ਕਰੋ ਬੜਾ। आ कोगो दी वारी पई हले क्या भाई? ਮੈਂ ਵਾ ਬਾਸ ਮੈਂ ਮੈਂ ਅਬਾਸ। ਮੂਰਤ ਉਹ ਤੂੰ ਆ। ਤੁਸੀਂ ਗੱਲ ਮੈਨੂੰ ਪ੍ਰੋਗਰਾਮ ਦਾ ਤੇ ਆਗਾਜ਼ ਕਰ ਲੈਣ ਦੋ। ਉਹ ਕਰ ਲਾ। ਤੁਸੀਂ ਵੀ ਫਰੀਦ ਭਾਈ ਬੜਾ ਹੱਥ ਹੌਲਾ ਹੀ ਰੱਖੋ, ਬੜਾ ਨਾਜੀ ਨੂੰ ਤਨਖਾਹ ਮਿਲੀ ਅੱਜ। ਨਾਜੀ ਨੂੰ ਮੈਂ ਮੈਂ ਤੁਹਾਡਾ ਅਬਾਸ ਤੇ ਤੁਸੀਂ ਦੇਖ ਰਹੇ ਆ ਸੱਜਾਦ ਜਾਨੀ ਆਫਿਸ਼ੀਅਲ। ऐदा गल शक पैनी मैं ਤੁਹਾਡਾ ਬਾਸ ਸਾਰਿਆਂ ਦਾ ਤੂੰ। ठीक है नादरीन, फिर शुरू। हाँ जी, बड़ा कुत्ती नस्ल का खोता होता है। हाँ जी, ਹੁਣ प्रोग्राम का आगाज करते हैं। आज बाकी एंकर हो रहा है। ਆ ਬਾਸ ਨੂੰ ਸਕੂਲੇ ਮਾਸਟਰ ਨੇ ਕਿਹਾ ਸਵੇਰੇ ਪੜੇਬੇ ਨੂੰ ਲੈ ਕੇ ਤੇ ਸਵੇਰੇ ਗੇਟ ਦੇ ਬਾਹਰ 500-700 ਬੰਦਾ ਇਕੱਠਾ ਕੀਤਾ। ਇਹ ਕੁੱਕੜ ਨਾ ਉਹਦੇ ਛਾਪਰ ਪੰਜਿਆਂ ਚੜਿਆ ਤੇ ਉਹ ਘਰ ਵੜਨ ਡਿਆ ਤੇ ਉਹਨਾਂ ਦੂਆ ਖੜਕਾ ਕੇ ਕਹਿੰਦਾ ਖਾਲਾ ਜੀ ਤੁਹਾਡਾ ਕੁੱਕੜ ਤਾਂ ਦਹੀਂ ਰੋੜ ਆਇਆ ਜੀ। ਆ ਦਾਨਸ਼ਨਾ ਵੀ ਇੱਕ ਚੰਗਰੀ ਸੈੱਟ ਹੋ ਗਈ ਤੇ ਲੋਕੀ ਕਹਿੰਦੇ ਬੜੀ ਜੋੜੀ ਫੱਫੀ ਯਾਰ ਵਾਹ। ਸਿੱਧਾ ਕਹਿ ਵੀ ਕਦਨ ਸੈੱਟ ਹੋ ਗਈ ਉਹਦੀ। ਇਹਦੇ ਨਾਲ ਵੀ ਭਾਈ ਇੱਕ ਕਾਗਜ਼ ਚੁੱਕਣ ਵਾਲੀ ਸੈੱਟ ਹੋ ਗਈ ਤੇ ਉਹ ਮਹੀਨੇ ਕੇ ਬਾਅਦ ਇਹਨੂੰ 40 ਰੁਪਏ ਦੇ ਰਹੀ, ਕਹਿੰਦੀ ਤੇਰੇ ਲੈਟਰ ਕਿਲੋ ਹੋ ਗਏ। ਨਹੀਂ ਮਿੱਠਾ ਜੀ ਨੇ ਅੱਜ ਵੇਖੋ ਨਾ ਕੰਬਲ ਲਿਆ। ਓਏ ਬੁਖਾਰ ਹੋਇਆ ਬੜੀ ਵਾ। ਠੰਡ ਲੱਗਦੀ ਇਹਨੂੰ। ਕੀ ਗੱਲ ਹੋਈ ਬੁਖਾਰ ਮਿੱਠੇ? ਬੁਖਾਰ ਸਰਦੀ ਵੀ ਬਹੁਤ ਆ। ਠੰਡ ਬਹੁਤ ਲੱਗਦੀ ਹੈ। ਇਹਨੂੰ ਇੰਨੀ ਠੰਡ ਲੱਗਦੀ ਮਿੱਠੇ ਨੂੰ, ਆਪਣੇ ਪਿੰਡੇ ਤੇ ਛਿੱਤਰ ਮਾਰਨ ਦਿਆ, ਕਹਿੰਦਾ ਏਦਾਂ ਗਰਮ ਰਹਿੰਦਾ ਹੈ। ਆ ਫਰੀਦ ਧੁੰਦ ਪਈ, ਫੁੱਲ ਧੁੰਦ ਪਈ ਤੇ ਮੋਟਰਸਾਈਕਲ ਦੀ ਲਾਈਟ ਬਾਲ ਕੇ ਨਾ ਨਾਲ ਨਾਲ ਤੁਰਿਆ ਜਾਂਦੇ ਆ। ਮੈਂ ਕਿਹਾ ਉੱਤੇ ਬਹਿ ਜਾ, ਕਹਿੰਦਾ ਇਹ ਤੇ ਮੈਂ ਸਿਰਫ ਲਾਈਟ ਲਈ ਲਿਆਇਆ। ਧੁੰਦ ਹੀ ਬੜੀ ਪਈ। ਅੱਛਾ ਮੈਂ ਇਹਨੂੰ ਪੁੱਛਿਆ ਤੇਰੇ ਮੁਰਸ਼ਿਦਾਂ ਦਾ ਨਾਂ ਕੀ ਆ? ਕਹਿੰਦਾ ਨੋਮੀ। ਲੈ ਨੋਮੀ ਜਲਾਲੀ। ਨਹੀਂ ਇਹਦੇ ਪੀਰੇ ਦੇ ਘਰ ਆਏ, ਉਹ ਢੋਲ ਲੈ ਕੇ ਪਜਾਰੋ ਲੈ ਕੇ ਨਾਲ 200 ਬੰਦਾ ਲੈ ਕੇ ਆਏ, ਕਹਿੰਦੇ ਬਾਹਰ ਆ। ਇਹਨੇ ਛੋਟਾ ਬੱਚਾ ਭੇਜਦਾ, ਕਹਿੰਦਾ ਪਾਪਾ ਸੁੱਤੇ ਪਏ ਆ। ਇਹ ਵੀ ਧੁੰਦ 'ਚ ਇੱਕ ਬੰਦੇ ਦੀ ਪਤਾ ਨਹੀਂ ਕਿਹਦੀ ਬਾਹ ਫੜ ਕੇ ਕਹੀ ਜਾਂਦੇ ਚਲੋ ਪਾਪਾ ਘਰ ਚਲੋ, ਚਲੋ ਪਾਪਾ ਘਰ। ਪਤਾ ਨਹੀਂ ਕੌਣ ਸੀ। ਉਧਰ ਬੜਾ ਖਿੱਚਿਆ ਨੇ ਮੈਨੂੰ, ਬਹੁਤ ਖਿੱਚਿਆ ਨੇ। ਅੱਛਾ ਲੱਭਣ ਮੈਨੂੰ ਦਿਆ। ਅਦਾਨਸ਼ ਨੂੰ ਵੀ ਭਾਈ ਬਹੁਤ ਠੰਡ ਲੱਗਦੀ ਹੈ। ਅੱਛਾ ਠੰਡ 'ਚ ਤੁਰਿਆ ਜਾਂਦਾ ਤੇ ਮਾਸਾਂ ਦਾ ਬੰਡਲ ਚੁੱਕਿਆ, ਉਹ ਥੋੜੀਆਂ ਥੋੜੀਆਂ ਬਾਲ ਕੇ ਨੰਗੀ ਜਾਂਦੀ। ਅਬਾਸ ਨੇ ਨਾ ਸਲੋਸੀ ਵਾਲੀ ਉਹ ਪਰਾਤ ਨਹੀਂ ਲਈ, ਉਹ ਲੈ ਕੇ ਵੇਚਣ ਡਿਆ ਤੇ ਉਹਦੇ ਥੱਲੇ ਬੁਫਰ ਲਵਾਏ। ਬਸ ਕਰਦੇ ਤੂੰ ਵੀ, ਬੜਾ ਬਗੈਰਤ ਦਾ ਬੱਚਾ ਕਵਾਟਾ ਹੁੰਦਾ ਬਸ। ਯਾਰ ਆਬਾਸ ਦੇ ਬੂਲ ਜਿੰਨ ਚਿਮੜ ਕੇ ਉਹਨੂੰ ਕਹਿੰਦਾ ਮੈਨੂੰ ਤਲਾਸ਼ੀ ਦੇ। ਆਬਾਸ ਉਹਨੇ ਇੰਨੀ ਸਰਦੀ ਲਾਈ ਸਾਰਾ ਟੱਬਰ ਜੱਫੀ ਪਾ ਕੇ ਸੁੱਤਾ। ਬਸ ਕਰਦੇ ਤੂੰ ਵੀ, ਬੜਾ ਰਾਸ 'ਚ ਪਨਵਈਆ ਲਿਖਾਇਆ ਹੁੰਦਾ। ਬਸ ਕਰਦੇ ਤੂੰ ਅੱਜ ਤਾਂ ਲੱਗਦਾ ਜਿੱਦਾਂ ਕਮਾਲ ਨੇ ਨਿੱਲ ਮਾਰਿਆ। 11 ਵਜੇ ਚ ਲੱਗ ਗਿਆ ਤੇ ਉਹਦੇ ਮਗਰ ਲਿਖਾਇਆ ਮੇਰੇ ਸਾਜਨ ਦੁਆ ਕਰਨਾ। ਵਾਹ ਵਾਹ ਕੀ ਬਾਤ ਆ। ਪੂਰੇ ਜੰਗਲ 'ਚ ਇੱਕੋ ਦਰਖਤ ਹੁੰਦਾ ਹੀ। ਵਾਹ ਵਾਹ ਬੜੀ ਗੱਲ ਕੀਤੀ। ਖਾਨ ਸਾਹਿਬ ਸੀਗਾ ਤੇ ਟਾਰਜ਼ਨ ਬਣ ਗਿਆ ਤੇ ਉਹ ਸ਼ੇਰ ਜਾ ਰਿਹਾ ਤੇ ਉਹਨੂੰ ਕਹਿ ਰਿਹਾ ਵੱਡੀ ਦੁਨੀਆ ਖੈਰ ਹੋ ਜੇ, ਖੈਰ ਹੋ ਜੇ। ਵਾਹ ਵਾਹ ਆ ਵੀ ਮੁੰਡਾ ਚੰਗੀ ਗੱਲ ਕਰਦਾ, ਪਰ ਜੁਗਨੂ ਦਾ ਪਲੂਸ ਭਰਿਆ ਹੁੰਦਾ।
ਖਾਨ ਸਾਹਿਬ ਸੀ ਟਾਰਚਰ ਬਣ ਕੇ ਸ਼ੇਰ ਨੇ ਕਿਹਾ ਕਦਾ ਆਇਆ ਅਫਰੀਦ ਕਹਿੰਦਾ ਆਪਾਂ ਨੂੰ ਤੇ ਨਹੀਂ ਸਰਦੀ ਲੱਗਦੀ। ਮੈਂ ਕਿਹਾ ਕਿਉਂ? ਕਹਿੰਦਾ ਮੇਰੇ ਸਾਰੇ ਭਰਾ ਮੇਰੇ ਤੇ ਸਿਗਟਾਂ ਬੁਝਾਉਂਦੇ। ਹਾਂ ਸਰ ਸੀ ਤੇ ਟਾਰਜ਼ਨ ਬਣ ਗਿਆ ਤੇ ਕੁੱਤਾ ਭੌਂਕਣਿਆ ਉਹਨੂੰ ਕਹਿੰਦਾ ਰਿਆਜ਼ ਕਰਿਆ ਕਰ ਰਿਆਜ਼। ਖਾਨ ਸਾਹਿਬ ਸੀ ਟਾਰਚਰ ਬਣ ਗਿਆ ਤੇ ਹਾਥੀ ਦਾ ਸੁੱਟ ਵੇਖ ਕਹੀ ਜਾਂਦੇ ਓਏ ਤੂੰ ਬਰਾਸ ਚੱਕਿਆ। ਐਂਕਰ ਬਣ ਗਿਆ ਤੇ ਇੰਨੀ ਆਦਤ ਪਈ ਘਰ ਜਾ ਕੇ ਕਹਿੰਦੇ ਆ ਖਵਾਤੀਨੋ ਹਜ਼ਰਾਤ ਰੋਟੀ ਦੇ ਦਿਓ। ਥੋੜਾ ਹਿੱਟ ਹੋਇਆ ਤਾਂ ਮਾਰਨਿੰਗ ਸ਼ੋਅ ਚਲਾ ਗਿਆ। ਉਹਨੂੰ ਕਹਿੰਦਾ ਮੇਰੀ ਵੀਡੀਓ ਨੈਟ ਤੇ ਨਾ ਸੁੱਟਿਓ। ਕਹਿੰਦਾ ਹੋਰ ਅਸੀਂ ਕੂਚ ਸੁੱਟਣੀ। अब मिठा भी भाई एंकर बन गया, अपने अबू दी एक लत घुट के कही जावे वक्त हुआ है एक ब्रेक का। 11 ਵਜੇ ਚ ਲੱਗਾ ਤੇ ਉਹ ਜਿਹੜਾ 11 ਵਜੇ ਦਾ ਮਾਈਕ ਨਹੀਂ ਜਿੱਚੋਂ ਪਰਾਂ ਕਰਾਉਂਦੇ ਉਹਦੇ ਚ ਕਹਿਣ ਡਿਆ ਕਾਕਾ ਕੋਈ 20 ਰੁਪਏ ਦੇ ਅਮਰੂਦ ਤੇ ਵਿਖਾ। ਇੰਡੀਆ ਦਾ ਬਾਰਡਰ ਟੱਪ ਕੇ ਤਾਂ ਉਧਰ ਜਾ ਕੇ ਉਹਨੂੰ ਫੜ ਲਿਆ। ਉਹਨੂੰ ਕਹਿੰਦਾ ਯਾਰ ਮੈਨੂੰ ਤਾਂ ਬਾਹੂਬਲੀ ਨੇ ਕਾਲ ਕੀਤੀ ਹੈ। ਇਹ ਵੀ ਦਾਨਿਸ਼ ਵੀ ਭਾਈ ਪੇਂਡੂ ਸੀ, ਸਾਇੰਸਦਾਨ ਬਣ ਗਿਆ ਤੇ ਚੰਦ ਤੇ ਜਾ ਕੇ ਦੂਜੇ ਸਾਇੰਸਦਾਨਾਂ ਨੂੰ ਕਹੀਏ ਵੀ ਕਹਿੰਦਾ ਛੇਤੀ ਕਰੋ, ਛੇਤੀ ਲੇਟ ਨਹੀਂ ਹੋਣਾ, ਪੂਰੇ ਟਾਈਮ ਤੇ ਨਿਕਲਣਾ ਵਾ, ਟਾਈਮ ਨਿਕਲ ਜਾਣੇ ਆ। ਫਿਰ ਆ ਮਿੱਠਾ ਵੀ ਭਾਈ ਚੰਦ ਤੇ ਜਾ ਕੇ ਸਿਗਰਟ ਪੀਂਦੇ ਆ ਤੇ ਪੀ ਪੀ ਕੇ ਦੁਨੀਆ 'ਚ ਸੁੱਟੀ ਜਾਵੇ। ਦੁਨੀਆ 'ਚ ਬੁਝਾ ਰਿਹਾ। ਅਬਾਸ ਵੀ ਭਾਈ ਚੰਦ ਤੇ ਚਲ ਗਿਆ। ਉਹ ਪਹਿਲੀ ਤਰੀਕ ਦਾ ਚੰਦ ਸੀ, ਇਹਦੇ ਫਿਰ ਗਿਆ। ਆ ਮਿੱਠਾ ਵੀ ਇੰਨਾ ਚੰਦ ਤੇ ਜਾਂਦਾ, ਚੰਦ ਵਾਲੀ ਮਾਈ ਆ ਹੁਣ ਜਦੋਂ ਆਇਆ ਉਹ ਇਹਨੂੰ ਕਹਿੰਦੀ ਹੁਣ ਕਿੱਦਣ ਆਉਣਾ। ਇਹ ਵੀ ਚੰਨ ਤੇ ਗਿਆ ਤੇ ਘਰ ਜਾਣ ਕੇ ਉਹ ਪੈਸੇ ਭੇਜ ਤੇ ਉੱਥੋਂ ਠੀਪੇ ਰੇੜਨ ਡਿਆ ਵੀ ਥੱਲੇ ਆਉਣਗੇ ਤਰੀਕ। ਅਫਰੀਦ ਸਾਇੰਸਦਾਨ ਹੁੰਦਾ ਸੀ ਤੇ ਪਿੰਡ 'ਚ ਲੈਬਾਰਟਰੀ ਬਿਠਾਈ। ਇੱਕ ਮਾਈਏ ਦੀ ਲੈਬਾਰਟਰੀ ਦੀ ਕੰਧ ਨਾਲ ਪਾਥੀਆਂ ਲੱਗ ਗਈ। ਦਾਨਿਸ਼ ਵੀ ਭਾਈ ਪੇਂਡੂ ਹੁੰਦਾ ਸੀ, ਚੰਦ ਤੋਂ ਗਿਆ ਤੇ ਸੁੱਤਾ ਹੀ ਨਾ ਉੱਠੇ। ਮੈਂ ਕਿਹਾ ਉੱਠਣ ਨਹੀਂ ਦਿਆ। ਕਹਿੰਦਾ ਯਾਰ ਉਹਨਾਂ ਨੇ ਕੰਮ ਹੀ ਬਹੁਤ ਕਰਾਇਆ। ਕਹਿੰਦਾ ਮੇਰਾ ਚੰਦ ਵੱਲ ਭੋਰਾ ਨਹੀਂ ਧਿਆਨ ਗਿਆ। ਅਫਰੀਦ ਏਡਾ ਬੇਵਕੂਫ ਹੈ, ਇਹ ਵੀ ਚੰਦ ਤੇ ਚਲਾ ਗਿਆ ਦੂਜੇ ਸਾਇੰਸਦਾਨਾਂ ਨੂੰ ਕਹੀ ਜਾਵੇ। ਕਹਿੰਦਾ ਕਿੱਡਾ ਵੱਡਾ ਦੀਵਾਨ। ਇਹ ਵੀ ਚੰਨ ਤੇ ਚੱਲਾ ਤੇ ਜੇਬ 'ਚ ਰਾਈਜ਼ਿਕ ਦੇ ਕੈਪਸੂਲ ਪਾਏ। ਕਹਿੰਦਾ ਉੱਤੇ ਪਤਾ ਨਹੀਂ ਕਿੱਦਾਂ ਦਾ ਮੌਸਮ ਹੋਣਾ, ਕੀ ਤਬੀਅਤ ਹੋਵੇ। ਫਰੀਦ ਚੰਦ ਤੇ ਚਲ ਗਿਆ, ਉੱਥੇ ਠੇਡਾ ਲੱਗ ਕੇ ਡਿੱਗ ਗਿਆ ਤੇ ਤਾਰੇ ਨਜ਼ਰ ਆ ਗਏ। ਆ ਮਿੱਠਾ ਵੀ ਭਾਈ ਚੰਦ ਤੇ ਜਾ ਕੇ ਉੱਥੇ ਭੁਰਕੇ ਹੀ ਆਵੇ, ਭੁਰਕੇ ਹੀ ਆਵੇ। ਮੈਂ ਕਿਹਾ ਇਹ ਕੀ ਕਰਨ ਆ? ਕਹਿੰਦਾ ਮੈਂ ਵੇਖਣ ਆ ਇਹ ਡਿੱਗਦਾ ਨਹੀਂ ਥੱਲੇ। ਇਹ ਵੀ ਚੰਦ ਜਾ ਕੇ ਮਾਈ ਨੂੰ ਕਹਿੰਦਾ ਹਾਜੀ ਦਾ ਹੋਟਲ ਕਿੱਥੇ ਆ। ਮਿੱਠਾ ਵੀ ਭਾਈ ਚੰਦ ਤੋਂ ਆਣ ਕੇ ਸਾਰੇ ਆਪਣੇ ਕੰਮ ਆਪ ਹੀ ਕਰਨ ਦੇ ਆ। ਮੈਂ ਕਿਹਾ ਇਹ ਕੀ ਕਰਨ ਆ? ਕਹਿੰਦਾ ਬੰਦਾ ਪਰਦੇਸ ਰਹਿ ਕੇ ਬੜਾ ਕੁਝ ਸਿੱਖ ਲੈਂਦਾ ਹੈ। ਇਹ ਵੀ ਚੰਦ ਤੇ ਗਿਆ ਉਸ ਮਾਈ ਨੂੰ ਕਹਿੰਦਾ ਮਾਂ ਦੁਆ ਕਰ ਥੱਲੇ ਕੰਮਾਂ ਦੇ ਹਾਲਾਤ ਬਹੁਤ ਡਾਊਨ ਆ। ਬੜੀ ਠੰਡ ਲੱਗਦੀ ਆ ਇਹਨੂੰ। ਇੱਕ ਬੰਦੇ ਨੇ ਵੈਸੇ ਹੀ ਕਿਹਾ, ਕਹਿੰਦਾ ਉਹ ਠੰਡ ਪੈ ਗਈ ਹੈ ਤੇ ਇਹਨੂੰ ਬੁਖਾਰ ਚੜ ਗਿਆ। ਫਰੀਦ ਵੀ ਡਾਕਟਰ ਨੂੰ ਜਾ ਕੇ ਕਹੀਏ, ਕਹਿੰਦਾ ਕੋਈ ਠੰਡ 'ਚ ਖਲੋਣ ਵਾਲੇ ਕੈਪਸੂਲ ਨਹੀਂ ਪਏ। ਮਿੱਠੇ ਨੇ ਭਾਈ, ਮਿੱਠਾ ਵੀ ਡਾਕਟਰ ਹੁੰਦਾ ਸੀ। ਇੱਕ ਬੰਦੇ ਨੂੰ ਦਵਾਈ ਦੇ ਕੇ ਇਹਨੇ ਥਾਪੀ ਮਾਰੀ, ਉਹ ਮਰ ਗਿਆ। ਖਿੱਚ ਕੇ ਮਾਰ ਕੇ। ਇਹਨੇ ਵੀ ਹਸਪਤਾਲ ਬਣਾਇਆ ਤੇ 2 ਮਰਲੇ ਦੇ ਮਕਾਨ 'ਚ ਹਸਪਤਾਲ ਬਣਾਇਆ ਤੇ ਸਾਰੇ ਮਰੀਜ਼ ਇੰਜ ਲਾਉਂਦੇ ਆ, ਚੱਕੇ ਲਾਏ ਜਿੱਦਾਂ ਭਾਂਡੇ ਲਾਈ ਦੇ। ਨਹੀਂ ਇਹਨੇ ਵੀ ਦੋ ਮਰਲੇ ਦੇ ਮਕਾਨ 'ਚ ਹਸਪਤਾਲ ਪਾਇਆ। ਉਧਰੋਂ ਮਰੀਜ਼ ਆਉਂਦੇ, ਉਧਰੋਂ ਪ੍ਰਾਹੁਣੇ ਆਉਂਦੇ ਤੇ ਮਾਮੇ ਨੇ ਮਰੀਜ਼ ਪਾਇਆ। ਨਹੀਂ 2 ਮਰਲੇ 'ਚ ਇਹਨੇ ਹਸਪਤਾਲ ਪਾਇਆ ਤੇ ਬੜਾ ਸਖਤ ਮਰੀਜ਼ ਕੋਲ ਕਿਡਨੀ ਦਾ ਮਸਲਾ, ਉਹਨੂੰ ਮਰਨ ਡਿਆ ਤੇ ਉਹਨੂੰ ਕਹਿੰਦਾ ਤੂੰ ਛੁੱਟੀ ਕਰ ਲੈ, ਮੇਰੇ ਪ੍ਰਾਹੁਣੇ ਹੋਣੇ। ਉਹਨੂੰ ਛੁੱਟੀ ਕਰਾ ਇੱਡਾ ਛੋਟਾ ਹਸਪਤਾਲ ਬਣਾਇਆ। ਇੱਕ ਮਰੀਜ਼ ਮੋਟਰਸਾਈਕਲ ਤੇ ਗਿਆ ਹੀ ਆ ਤੇ ਉਹਨੂੰ ਉੱਥੇ ਹੀ ਬੋਤਲ ਲਾਤੀ। ਐਡਾ ਛੋਟਾ ਜਿਹਾ ਹਸਪਤਾਲ ਬਣਾਇਆ, ਇੱਕ ਕਮਰਾ ਬੰਦ। ਮੈਂ ਕਿਹਾ ਇਹਨੂੰ ਖੋਲਦਾ ਨਹੀਂ। ਕਹਿੰਦਾ ਨਹੀਂ ਇੱਥੇ ਰਸੌਲੀਆਂ ਲੱਗੀਆਂ। ਇੱਡਾ ਛੋਟਾ ਹਸਪਤਾਲ ਬਣਾਇਆ, ਐਂਬੂਲੈਂਸ ਐਂ ਜਾਂਦੀ ਜੀ। ਇੱਕ ਮਰੀਜ਼ ਦਾ ਨੇ ਆਪਰੇਸ਼ਨ ਕੀਤਾ, ਉਹ ਪੱਥਰੀ ਨਿਕਲੀ ਉਹਨੇ ਅੰਗੂਠੀ ਬਣਵਾ ਲਈ। ਯਾਰ ਉਹਨੂੰ ਸੁੱਟ ਪਰ। ਦਾਨਿਸ਼ ਨੇ ਵੀ ਭਾਈ ਨਿੱਕਾ ਜਿਹਾ ਹਸਪਤਾਲ ਬਣਾਇਆ। ਉਹ ਬਾਹਰ ਕਿਤੇ 10-15 ਮਰੀਜ਼ ਆਏ ਤੇ ਬਾਹਰ ਲਿਖ ਕੇ ਲਾਤਾ ਹਾਊਸਫੁੱਲ। ਫਰੀਦ ਨੇ ਵੀ ਭਾਈ ਏਡਾ ਛੋਟਾ ਹਸਪਤਾਲ ਬਣਾਇਆ, ਮਰੀਜ਼ ਫੱਟੀਆਂ ਦੇ ਭਾਏ ਥੱਲੇ। ਇਹਦਾ ਹਸਪਤਾਲ ਐਡਾ ਛੋਟਾ। ਦਾਨਿਸ਼ ਨੇ ਵੀ ਏਡਾ ਛੋਟਾ ਹਸਪਤਾਲ ਬਣਾਇਆ, ਇੱਕ ਬੋਤਲ ਲੀਕ ਹੋ ਗਈ ਤੇ ਪੂਰੇ ਹਸਪਤਾਲ 'ਚ ਸਲਾਬ ਪੈ ਗਈ। ਇੰਨਾ ਛੋਟਾ ਇਹਨੇ ਵੀ ਹਸਪਤਾਲ ਬਣਾਇਆ। ਉਹ ਬਿੱਲ ਤਰ੍ਹਾਂ ਮੋਹਰੀ ਬਣਾਈ, ਅੰਦਰ ਕਰਕੇ ਬਾਹਰ ਬੋਤਲ ਲਵਾ ਲਓ। ਇਹਨੇ ਵੀ ਏਡਾ ਛੋਟਾ ਹਸਪਤਾਲ ਬਣਾਇਆ, ਤੁਹਾਡੀ ਦੋਵਾਂ ਦੀ ਸੋਚ ਤੋਂ ਵੀ ਛੋਟਾ ਇਹਨੇ ਬਣਾਇਆ। ਇੰਨਾ ਛੋਟਾ ਹਸਪਤਾਲ ਬਣਾਇਆ ਇਹਨੇ। ਇੰਨਾ ਛੋਟਾ ਹਸਪਤਾਲ ਬਣਾਇਆ, ਮਾਚਸ ਤੇ ਲਿਖਿਆ ਜ਼ੱਚਾ ਬੱਚਾ ਸੈਂਟਰ।
ਇੰਨਾ ਛੋਟਾ ਹਸਪਤਾਲ ਬਣਾਇਆ, ਨਾਲ ਕਰਿਆਨੇ ਦੀ ਦੁਕਾਨ ਸੀਗੀ, ਉਹਨੇ ਲਿਖ ਕੇ ਲਾਇਆ ਹਸਪਤਾਲ ਉਧਰ ਹੈ। ਪਤਾ ਹੀ ਨਹੀਂ ਸੀ ਲੱਗਦਾ ਕਿੱਥੇ। ਜਿਹਨੇ ਹਸਪਤਾਲ ਬਣਾਇਆ, ਇੱਕ ਬੰਦਾ ਐਕਸਰੇ ਕਰਾਉਣਾ, ਉਹਨੂੰ ਕਹਿੰਦਾ ਜਿਲਦ ਕਰਾਉਣੇ। ਜਿਲਦ ਕਰਨਾ। ਇੰਨਾ ਛੋਟਾ ਮਿੱਠੇ ਨੇ ਹਸਪਤਾਲ ਬਣਾਇਆ, ਅੰਦਰ ਨਰਸ ਕੁੱਬੀ ਹੋ ਕੇ ਫਿਰਨਦੀ। ਉਤਲੇ ਫਲੋਰ ਦੇ ਉੱਤੇ ਲਾਸ਼ਾਂ ਇੰਜ ਲਮਕਾਉਣ ਦੇ। दानिश ने भी भाई अस्पताल बना लिया ते बाहर लिखाया यहाँ किश्तों पर भी इलाज किया जाता है। ਇਹਨੇ ਹਸਪਤਾਲ ਬਣਾਇਆ, ਇੱਕ ਬੰਦੇ ਦਾ ਨੇ ਰਸੌਲੀ ਦਾ ਆਪਰੇਸ਼ਨ ਕੀਤਾ, ਉਹਦੇ ਕੋਲ ਪੈਸੇ ਹੈ ਨਹੀਂ ਸੀ ਤੇ ਨਰਸ ਨੂੰ ਕਹਿੰਦਾ ਰਸੌਲੀ ਰੱਖ ਲਓ। ਕਹਿੰਦੀ ਰੱਖ ਲਓ, ਮੇਰਾ ਕੀ ਜਾਣਾ। ਅੱਛਾ, ਐਮਰਜੈਂਸੀ ਵਾਰਡ ਦੇ ਬਾਹਰ ਵੈਸੇ ਹੀ ਲਿਖਿਆ ਹੋਇਆ ਸਬਰ ਕਰੇ। ਪਤਾ ਉਹ ਮਰਨਾ ਹੀ ਆ। दानिश ने भी इतना छोटा अस्पताल बनाया, 3-4 सौदे रखे ਨਾਲ ਘਿਓ ਵੀ ਵੇਚਦੇ ਆ, ਪਰਚੂਨ ਦੀਆਂ ਸ਼ੈਵਾਂ ਵੀ ਵੇਚਦੇ ਉੱਥੇ ਕਰੇਲਾ ਪਾਪੜ ਵੀ ਟੰਗੇ। ਨਾਲ 120 ਨੰਬਰ ਦੇ ਰੇਗਮਾਲ ਵੀ ਦਈ ਆ ਰਿਹਾ। ਆਹ ਤੇ ਅੱਗ ਵਾਲਾ ਚੂਰਾ ਵੀ ਟੰਗਿਆ, ਬਾਹਰ ਕਟੀਆਂ ਟੂਪਾਂ ਵੀ ਟੰਗੀਆਂ, ਜ਼ੀਰੇ ਦੇ ਪੈਕਟ ਵੀ ਟੰਗੇ। दानिश ने ਏਡਾ ਘਟੀਆ ਹਸਪਤਾਲ ਬਣਾਇਆ ਛੋਟਾ। ਲਾਲ ਬੇਗ ਫਿਰਨ ਦੇ ਇੱਕ ਮਰੀਜ਼ ਕਹਿੰਦਾ ਆ ਕੀ, ਕਹਿੰਦਾ ਇਹਨਾਂ ਨੇ ਕਿੱਥੇ ਜਾਣਾ, ਇੱਥੇ ਫਿਰਨਾ। ਇੱਕ ਮਰੀਜ਼ ਆਇਆ, ਉਹਦੀ ਲੱਤ ਵੱਡੀ ਹੋਈ ਤੇ ਉਹ ਫੜ ਕੇ ਉਹਦੇ ਰਿਸ਼ਤੇਦਾਰਾਂ ਨੂੰ ਕਹਿਣਾ ਪਿਛਾਂਹ ਖਲੋ, ਪਿਛਾਂਹ ਖਲੋ। ਇਹਨੇ ਘਰ ਦੇ ਆਪਣਾ ਹਸਪਤਾਲ ਦੇ ਬਾਹਰ ਹੀ ਬਰਫ ਦਾ ਫੱਟਾ ਲਾਇਆ। ਮੈਂ ਕਿਹਾ ਕੀ ਕਹਿੰਦਾ ਸਰਦਖਾਨਾ। ਉੱਥੇ ਲਾਸ਼ਾਂ ਲਾਉਂਦੇ, ਉੱਥੇ ਬੋਰੀ ਪਾਈ ਲਾਸ਼ ਤੇ। ਮਿੱਠੇ ਨੂੰ ਵੀ ਭਾਈ ਇੱਕ ਮਰੀਜ਼ ਆਣ ਕੇ ਕਹਿੰਦਾ ਡਾਕਟਰ ਸਾਹਿਬ ਮੈਨੂੰ ਚੈੱਕ ਕਰੋ, ਤੇ ਉਹਦੀਆਂ ਜੇਬੀਆਂ ਚੈੱਕ ਕਰ ਲੈਂਦੇ ਆ। ਦਾਨਿਸ਼ ਵੀ ਭਾਈ ਬੜਾ ਠੋਸ ਡਾਕਟਰ ਸੀ, ਠੋਸ ਹਸਪਤਾਲ ਬਣਾਇਆ ਇਹਨੇ। ਇੱਕ ਮਰੀਜ਼ ਦੰਦ ਕਢਾਉਣ ਆਇਆ ਤੇ ਉਹਨੂੰ ਜੁਗਤਾਂ ਕਰ ਕਰਕੇ ਉਹਦੇ ਕਦਨਾਂ ਨੂੰ ਕਹੀ ਜਾਵੇ, ਕਹਿੰਦਾ ਵੇਖ ਦੰਦ ਨਿਕਲ ਰਹੇ ਕਿ ਨਹੀਂ। ਏਡਾ ਮਾੜਾ ਹਸਪਤਾਲ ਬਣਾਇਆ। ਇੱਕ ਬੰਦਾ ਨਾ ਹਸਪਤਾਲ ਚ ਆਇਆ ਤੇ ਉਹਨੇ ਨਾ ਕਿਤੇ ਰਬੜ ਦਾ ਕੰਨ ਲਵਾਇਆ ਤੇ ਖਿੱਚ ਕੇ ਕਹਿੰਦਾ ਤੂੰ ਕੰਨਾਂ ਦਾ ਕੱਚਾ। ਇੱਕ ਬੰਦਾ ਆਇਆ ਕਹਿੰਦਾ ਮੇਰੇ ਕੰਨ ਦਾ ਪਰਦਾ ਪਾ ਦੇ, ਤੇ ਨਹਿਰ ਤੇ ਲੱਭਣ ਡਿਆ ਪਰਦੇ। ਲੰਡੇ ਵਾਲੀਆਂ। ਇੱਕ ਬੰਦਾ ਕਹਿੰਦਾ ਮੇਰੇ ਕੰਨ ਦਾ ਪਰਦਾ ਪਾ ਦੇ, ਕਹਿੰਦਾ ਅਸੀਂ ਧੋਨੇ ਆ, ਨਵੇਂ ਨਹੀਂ ਪਾਉਂਦੇ। ਦਾਨਿਸ਼ ਨੂੰ ਵੀ ਭਾਈ ਇੱਕ ਮਰੀਜ਼ ਆਣ ਕੇ ਕਹਿੰਦਾ ਡਾਕਟਰ ਸਾਹਿਬ ਮੇਰੇ ਕੰਨ ਦਾ ਪਰਦਾ ਪਾ ਦਿਓ, ਕਹਿੰਦਾ ਪਰਦਾ ਲੈ ਆ, ਅਸੀਂ ਪਵਾਈ ਲੈ ਲਾਂਗੇ ਭਾਈ, ਪਾ ਦਾਂਗੇ। ਇਹ ਖਾਨ ਸਾਹਿਬ ਸੀਗਾ। ਅੱਛਾ, ਖਾਨ ਸਾਹਿਬ ਜੀ ਡਾਕਟਰ ਬਣ ਗਏ ਤੇ ਇੱਕ ਬੰਦਾ ਕਹਿੰਦਾ ਮੈਨੂੰ ਸਾਹ ਨਹੀਂ ਆ ਰਿਹਾ ਤੇ ਆਵਾਜ਼ਾਂ ਕੱਢ ਕੇ ਕਹਿੰਦਾ ਸਾਹ ਇੱਕ ਤੀਜਾ। ਆ ਖਾਨ ਸਾਹਿਬ ਸੀ ਨੇ ਹਸਪਤਾਲ ਬਣਾ ਲਿਆ, ਐਡਾ ਮਾੜਾ ਹਸਪਤਾਲ ਬਣਾਇਆ। ਇਹਦੇ ਕੋਲ ਇੱਕ ਮਰੀਜ਼ ਮਰ ਗਿਆ ਤੇ ਬਾਹਰ ਉਹਦੇ ਰਿਸ਼ਤੇਦਾਰ ਨੂੰ ਕਹਿੰਦਾ ਜੀ ਮੌਲਾ ਨੇ ਲੈ ਲਿਆ ਜੀ। ਖਾਨ ਸਾਹਿਬ ਸੀਗਾ ਤੇ ਡਾਕਟਰ ਬਣ ਗਿਆ ਤੇ ਹਸਪਤਾਲ ਨਗਦ ਦਿਹਾੜੀ ਤੇ ਕੰਮ ਤੇ ਲੱਗਾ। ਇਹ ਵੀ ਭਾਈ ਦਾਨਿਸ਼ ਵੀ ਖਾਨ ਸਾਹਿਬ ਸੀ, ਡਾਕਟਰ ਬਣ ਗਿਆ ਤੇ ਇੱਕ ਬੰਦੇ ਦੀ ਕਸ਼ 'ਚ ਬਾਂਸਰੀ ਦੇ ਕੇ ਬੁਖਾਰ ਚੈੱਕ ਕਰ। ਆ ਵੀ ਖਾਨ ਸਾਹਿਬ ਸੀ, ਡਾਕਟਰ ਬਣ ਗਿਆ ਦਾਨਿਸ਼। ਇੱਕ ਬੰਦਾ ਕਹਿੰਦਾ ਡਾਕਟਰ ਸਾਹਿਬ ਮੇਰਾ ਸਿਰ ਦੁਖਣ ਦਿਆ, ਉਹਨੂੰ ਕਹਿੰਦਾ ਇੱਧਰ ਆ ਤੈਨੂੰ ਕੰਮ ਸੁਣਾਉਣਾ, ਵੇਖੀ ਹਟ ਜਾ। ਮਿੱਠਾ ਵੀ ਭਾਈ ਖਾਨ ਸਾਹਿਬ ਸੀ, ਡਾਕਟਰ ਬਣ ਗਿਆ। ਇੱਕ ਬੰਦੇ ਦੀ ਦੰਦਾਂ ਦੀ ਤਾਰ ਪਾਉਣੀ ਸੀ ਤੇ ਗਿਟਾਰ ਦੀ ਲਾ ਕੇ ਪਾ ਦਿਆ। ਐ ਪਹਿਲੇ ਵਾਜੇ ਵਾਲਾ ਸੀ, ਡਾਕਟਰ ਬਣ ਗਿਆ ਤੇ ਇੱਕ ਮਰੀਜ਼ ਦਾ ਆਪਰੇਸ਼ਨ ਕਰ ਗਿਆ। ਕਹਿੰਦੇ ਕਿੰਨੇ ਬੰਦੇ ਹੁੰਦੇ, ਕਹਿੰਦਾ ਸਾਡੀ 12 ਡਾਕਟਰ ਦੀ ਟੀਮ ਹੁੰਦੀ। ਅਪਰੀਦ ਵੀ ਭਾਈ ਖਾਨ ਸਾਹਿਬ ਦੀ ਡਾਕਟਰ ਬਣ ਗਿਆ ਤੇ ਬਾਹਰ ਮੋਨੋ ਲਾਇਆ, ਇੱਧਰ 2 ਤਪਲੇ ਪਏ, ਵਿੱਚ ਡਾਕਟਰ ਚਿੱਟਾ ਸੂਟ ਪਾ ਕੇ। ਅੱਛਾ, ਹੱਥ 'ਚ ਗਿਟਾਰ ਬਣੀ। ਆਪਰੇਸ਼ਨ ਕਰਕੇ ਉਹਨਾਂ ਨੂੰ ਕਹਿ ਰਿਹਾ ਮੈਂ ਮੁਬਾਰਕੀ ਲੈਣੀ ਆ। ਆਪਣਾ ਹਸਪਤਾਲ ਬਣਾ ਲਿਆ ਤੇ ਉਹ ਡਾਕਟਰ ਆਪਰੇਸ਼ਨ ਕਰਨ ਦੇ ਤੇ ਐਵੇਂ ਲਾਗੋ ਲੰਘਦਾ ਕਹਿ ਗਿਆ ਕੰਮ ਕਰਕੇ ਜ਼ਰਾ ਫਨਕਾਰਾਂ ਕੰਮ ਕਰਕੇ। ਖਾਨ ਸਾਹਿਬ ਸੀ ਨਾ? ਨਹੀਂ, ਵਾਜੇ ਵਾਲਾ ਸੀਗਾ ਤੇ ਹਸਪਤਾਲ ਪਾ ਲਿਆ, ਬਾਹਰ ਲਿਖਾਇਆ ਫਖਰੇ ਪੰਜਾਬ ਹਸਪੀਟਲ। ਅੱਛਾ, ਵਾਜੇ ਵਾਲਾ ਸੀ ਤੇ ਹਸਪਤਾਲ ਪਾ ਲਿਆ। ਇੱਕ ਬੰਦੇ ਦੇ ਪੇਟ ਦਾ ਆਪਰੇਸ਼ਨ ਕੀਤਾ ਤੇ ਉਹਦਾ ਮਾਸ ਵੇਖ ਕੇ ਕਹਿੰਦਾ ਇਹਦਾ ਪੁੜਾ ਬਹੁਤ ਅੱਛਾ ਬਣਿਆ। ਇਹਦਾ ਵਾਜੇ ਵਾਲਾ ਸੀ, ਹਸਪਤਾਲ ਪਾ ਲਿਆ। ਇੱਕ ਬੰਦਾ ਨੂੰ ਕਹਿੰਦਾ ਸਾਡਾ ਮਰੀਜ਼ ਸੀਰੀਅਸ ਹੈਗਾ, ਕੋਈ ਡਾਕਟਰ ਭੇਜ ਦਿਓ। ਕਹਿੰਦੇ ਇਹਨੂੰ ਮਾਸਟਰ ਸਾਹਿਬ ਦੇ ਕੋਲ ਲੈ ਜਾਓ। ਦਾਨਿਸ਼ ਵੀ ਭਾਈ ਡਾਕਟਰ ਸੀ। ਇੱਕ ਮਰੀਜ਼ ਆਇਆ ਤੇ ਉਹ ਕਹਿੰਦਾ ਡਾਕਟਰ ਸਾਹਿਬ ਆ ਮੇਰੇ ਨਾਲ ਇੱਕ ਮਰੀਜ਼ ਉਹ ਸੀਰੀਅਸ ਆ, ਤੇ ਐਵੇਂ ਉਹਨੂੰ ਕਹੀਏ, ਕਹਿੰਦਾ ਦੂਜੇ ਮਰੀਜ਼ ਸ਼ੁਕਲੀ ਉਹ ਵੀ ਸੀਰੀਅਸ ਸੀ। ਏਡਾ ਮਾੜਾ ਹਸਪੀਟਲ ਪਾਇਆ। ਇੱਕ ਬੰਦਾ ਇਹਨੂੰ ਫੋਨ ਕਰਕੇ ਕਹਿੰਦਾ ਯਾਰ ਮੇਰੀ ਤਬੀਅਤ ਨਹੀਂ ਸਹੀ ਹੈਗੀ, ਆਵਾਂ ਜਾਂ ਫਿਰ ਸਿੱਧਾ ਲਾਹੌਰ ਨਿਕਲ। ਇਹਦੇ ਕੋਲ ਇੱਕ ਬੰਦਾ ਮਰੀਜ਼ ਆ ਕੇ ਕਹਿੰਦਾ ਡਾਕਟਰ ਸਾਹਿਬ ਮੈਂ ਬੜਾ ਸੀਰੀਅਸ ਹਾਂ। ਕਹਿੰਦਾ ਤੂੰ ਨਾ ਵੀ ਹੁੰਦਾ ਮੈਂ ਕਰ ਦੇਣਾ ਸੀ। ਨਹੀਂ, ਏਡਾ ਮਾੜਾ ਡਾਕਟਰ ਆ। ਨਾਲ ਦੇ ਡਾਕਟਰ ਨੂੰ ਕਹਿਣਾ ਯਾਰ ਕੋਈ ਮਰੀਜ਼ ਹੀ ਦੇ।
ਪਹਿਲੇ ਆਵਾਜ਼ਾਂ ਵਜਾਉਂਦਾ ਹੁੰਦਾ ਸੀਗਾ ਤੇ ਡਾਕਟਰ ਬਣ ਗਿਆ, ਮਰੀਜ਼ ਦਾ ਆਪਰੇਸ਼ਨ ਕਰਨ ਲੱਗਾ ਤੇ ਉਹਦੇ ਰਿਸ਼ਤੇਦਾਰ ਨੂੰ ਕਹਿੰਦਾ ਮੇਰੇ ਸਾਹਮਣੇ ਇਮਲੀ ਕੋਈ ਨਾ ਖਾਏ। ਦਾਨਿਸ਼ ਵੀ ਸੁਪਰਮੈਨ ਸੀ ਤੇ ਹਾਲਾਤ ਇੰਨੇ ਖਰਾਬ ਹੋ ਗਏ ਕਰੋਨਾ 'ਚ, ਇੰਜ ਉੱਡਦਾ ਸੀ ਪਹਿਲਾਂ ਤੇ ਬਾਅਦ 'ਚ ਇੰਜ ਉੱਡ ਪਿਆ। ਹੱਥ ਸਿੱਧੇ ਕੀਤੇ ਹੈ। ਇੰਡੀਆ ਦਾ ਬਾਰਡਰ ਟੱਪਿਆ, ਉਧਰ ਫੜਿਆ ਗਿਆ, ਕਹਿੰਦਾ ਕਿੱਧਰ ਆਇਆ, ਕਹਿੰਦਾ ਮੁਝੇ ਦੁਸ਼ਮਣ ਕੇ ਬੱਚੋਂ ਕੋ ਪੜ੍ਹਾਣਾ ਹੈ। ਆਪਣੇ ਈਦ ਨੂੰ ਇੰਨੀ ਠੰਡ ਲੱਗਦੀ ਆ, ਆਪਣੇ ਨੋਹਾਂ ਨੂੰ ਅੱਗ ਲਾ ਕੇ ਫਿਰਦੇ ਇਹਨੂੰ ਵੀ ਇੰਨੀ ਠੰਡ ਲੱਗਦੀ ਹੈ, ਆਪਣੇ ਭਰਾ ਨੂੰ ਕਹਿੰਦੇ ਆ ਮੈਨੂੰ ਸਰੀਏ ਤੱਤੇ ਕਰ ਕਰਕੇ ਲਾਓ। ਇਹਨੂੰ ਵੀ ਇੰਨੀ ਠੰਡ ਲੱਗਦੀ, ਜੋ ਦੋਵਾਂ ਜੇਬਾਂ 'ਚ ਚੌਲ ਪਾ ਕੇ ਹੱਥ ਵਿੱਚ ਦਿੱਤੇ। ਨਾਜ਼ਰੀਨ ਇਹਨਾਂ ਨੇ ਨਹੀਂ ਭਾਈ ਗੱਲ ਕਰ ਓਏ ਬਿਜਲੀ ਯਾਰ ਉਹਨੂੰ ਸ਼ੋਅ ਮੁਕਾ ਲੈਣ ਦੇ, ਖੁਦਾ ਦਿਆ ਬੰਦਿਆ, ਐਦਾਂ ਡਰੈਕ ਹੁੰਦਾ ਵਾ, ਐਂਕਰ ਨੂੰ ਨਹੀਂ ਕਰੀਦਾ। ਚਲੋ ਐਂਕਰ ਜੀ ਤੂੰ ਨਾ ਐਡਾ ਚਾਚਾ ਭੂਦਾ ਨਾ ਬਣ ਦੇ, ਮੈਨੂੰ ਸਾਰਾ ਹੀ ਪਤਾ ਹੈ। ਚਾਚਾ ਮੂੰਹ ਚੱਲ ਠੀਕ ਆ। ਗੱਲ ਤੁਹਾਡੇ ਨਾਲ ਮੈਂ ਕੀ ਕਰਾਂ, ਐਡਾ ਬੇਵਕੂਫ ਆ। ਇੱਕ ਦਿਨ ਮੈਨੂੰ ਕਹੀ ਜਾਵੇ, ਕਹਿੰਦਾ ਯਾਰ ਜਦੋਂ ਅੰਨਿਆਂ ਨੂੰ ਨੀਂਦ ਆਉਂਦੀ ਉਹ ਕਿੱਦਾਂ ਦੇ ਲੱਗਦੇ। ਲੋ ਨਾਜ਼ਰੀਨ, ਸਾਨੂੰ ਹੁਣ ਇਜਾਜ਼ਤ ਦਿਓ। ਅੱਲਾ ਹਾਫਿਜ਼, ਖੁਸ਼ ਰਹੋ, ਆਬਾਦ ਰਹੋ, ਵੈਲਕਮ। ਜਾਨ